ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਮੋਦੀ ਸਰਕਾਰ ਦੀਆਂ ਉਹਨਾਂ ਦੋਗਲੀਆਂ ਨੀਤੀਆਂ ਦੇ ਬਾਰੇ ਗੱਲ ਕਰਾਂਗੇ, ਜਿਹਦੇ ਵਿੱਚ ਉਹਨਾਂ ਦੀ ਕਹਿਣੀ ਕੁਝ ਹੋਰ ਹੈ ਤੇ ਕਰਨੀ ਕੁਝ ਹੋਰ ਹੈ। ਤੇ ਦੂਜੇ ਪਾਸੇ ਉਹਨਾਂ ਦੀ ਇੱਕ ਫਲॉप ਹੋਈ ਸਕੀਮ ਦੇ ਬਾਰੇ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਪ੍ਰਚਾਰਿਆ ਕੀ ਤੇ ਉਹ ਸਕੀਮ ਦਾ ਸਿੱਟਾ ਕੀ ਨਿਕਲਿਆ। ਉਹਨਾਂ ਦੀ ਸਕੀਮ ਦਾ ਨਾਂ ਹੈਗਾ ਮੇਕ ਇਨ ਇੰਡੀਆ। ਤੇ ਜਿਹੜੀ ਆਪਾਂ ਦੋਗਲੀ ਨੀਤੀ ਹੈ ਉਹ ਇਹ ਕਿ ਇੱਕ ਪਾਸੇ ਜਦੋਂ ਚੀਨ ਦੇ ਨਾਲ ਗੱਲ ਆਉਂਦੀ ਹੈ, ਚੀਨ ਦੇ ਨਾਲ ਟਸਲ ਦੀ, ਜਾਂ ਲੋਕ ਪੁੱਛਦੇ ਨੇ ਕਿ ਗਲਵਾਨ ਘਾਟੀ ਦੇ ਵਿੱਚ ਕੀ ਹੋਇਆ, ਕਿ ਕਿਉਂ ਇੰਨੇ ਸ਼ਹੀਦ ਹੋਏ, ਜਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚੀਨ ਆਹ ਕਰ ਰਿਹਾ, ਉਹਦੀ ਲਗਾਤਾਰ ਘੁਸਪੈਠ ਆ, ਉਹ ਕਈ ਭਾਰਤੀ ਇਲਾਕਿਆਂ ਨੂੰ ਤਾਂ ਉਹ ਮੰਨਦਾ ਹੀ ਨਹੀਂ ਗਾ ਕਿ ਭਾਰਤ ਦੇ ਹੈ। ਸੋ ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ? ਤੇ ਜਦੋਂ ਆਹ ਗੱਲ ਆਉਂਦੀ ਹੈ, ਲੋਕ ਸਵਾਲ ਕਰਦੇ ਨੇ ਪਾਲਿਸੀ ਨੂੰ ਲੈ ਕੇ, ਲੋਕ ਸਵਾਲ ਕਰਦੇ ਨੇ ਵਿਦੇਸ਼ ਨੀਤੀ ਨੂੰ ਲੈ ਕੇ, ਲੋਕ ਸਵਾਲ ਕਰਦੇ ਨੇ ਕਿ ਬਈ ਦੱਸੋ ਤੁਸੀਂ ਚੀਨ ਦੇ ਨਾਲ ਕਿੱਥੇ ਖੜੇ ਹੋ। ਤਾਂ ਉਦੋਂ ਫਿਰ ਚੀਨ 'ਤੇ ਹਮਲੇ, ਉਦੋਂ ਫਿਰ BJP ਦਾ, ਭਾਜਪਾ ਦਾ ਹਰ ਲੀਡਰ ਉਹ ਦੋਸ਼ ਲਾਉਣ ਲੱਗ ਪੈਂਦਾ, ਜੀ ਇਹ ਤਾਂ ਚੀਨ ਤਾਂ ਐਂ ਕਰ ਰਿਹਾ, ਜੀ ਚੀਨ ਤਾਂ ਐਂ ਕਰ ਰਿਹਾ, ਚੀਨ ਨਾਲ ਅਸੀਂ ਐਂ ਕਰ ਦਾਂਗੇ, ਫਲਾਹ ਕਰ ਦਾਂਗੇ, 56 ਇੰਚ ਦਾ ਸੀਨਾ। ਪਰ ਅੱਜ ਆਪਾਂ ਉਹ 56 ਇੰਚ ਦੇ ਸੀਨੇ ਤੋਂ ਹੀ ਗੱਲਬਾਤ ਕਰਾਂਗੇ ਕਿ ਕੀ ਵਾਕਈ ਇਹ ਅਮਲੀ ਰੂਪ ਦੇ ਵਿੱਚ ਵੀ ਨਜ਼ਰ ਆ ਰਿਹਾ ਜਾਂ ਇਹ ਬਸ ਫੋਕੀਆਂ ਡਰਾਮੇਬਾਜ਼ੀਆਂ ਨੇ। ਇੱਥੇ ਤੱਕ ਕਿ ਦੋਸ਼ ਲੱਗੇ ਨੇ। ਹੁਣ ਨਿਊਜ਼ ਕਲਿੱਕ ਦਾ ਕੀ ਮਾਮਲਾ ਵਾ? ਨਿਊਜ਼ ਕਲਿੱਕ ਦਾ ਮਾਮਲਾ ਇਹ ਹੈ ਕਿ ਚਾਈਨਾ ਸਪੋਂਸਰਡ ਆ ਇਹ ਜਿਹੜੀ ਵੈਬਸਾਈਟ ਆ, ਜਾਂ ਇਹਨੂੰ ਅਮਰੀਕਾ ਦੇ ਵਿੱਚੋਂ ਜਾਂ ਚੀਨ ਨੇ ਪੈਸੇ ਦਿੱਤੇ ਆ। ਪਰ ਜੇਕਰ ਚੀਨ ਦੇ ਨਾਲ ਤੁਹਾਡਾ ਵਪਾਰ ਚੱਲਦਾ ਜਾਂ ਚੀਨ ਦੇ ਨਾਲ ਤੁਸੀਂ ਸਾਬਿਤ ਕਰੋ ਨਾ ਕਿ ਕਿਸ ਤਰੀਕੇ ਦੇ ਪੈਸੇ ਦਿੱਤੇ ਆ, ਇਹ ਤਾਂ ਤੁਹਾਡੇ 'ਤੇ ਵੀ ਦੋਸ਼ ਲੱਗਦਾ ਕਿ ਜਿਹੜੇ ਤੁਸੀਂ ਚੋਣ ਬੌਂਡ ਐਡੀ ਵੱਡੀ ਧਾਂਦਲੀ ਕੀਤੀ ਹੈ ਉਹਦੇ ਵਿੱਚ ਵੀ ਕਈ ਕੰਪਨੀਆਂ ਚਾਈਨਾ ਸਪੋਂਸਰਡ ਨੇ। ਅਤੇ ਉੱਥੇ ਵੀ ਕੀ ਤੁਸੀਂ ਇਹ ਗੱਲ ਮੰਨੋਗੇ ਕਿ ਹਾਂ ਅਸੀਂ ਵੀ, ਸਾਡੇ ਤੋਂ ਵੀ ਗੁਨਾਹ ਹੋ ਗਿਆ ਜੀ, ਸਾਨੂੰ ਵੀ ਜਿਹੜੀ ਮਰਜ਼ੀ ਸਜ਼ਾ ਲਾਓ। ਖੈਰ, ਹੁਣ ਆਪਾਂ ਭਾਰਤੀ ਜਿਹੜੀ ਜਨਤਾ ਪਾਰਟੀ ਹੈ ਉਹਨੇ ਇੱਕ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਤੰਬਰ 2014 ਦੇ ਵਿੱਚ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਮੇਕ ਇਨ ਇੰਡੀਆ ਪ੍ਰੋਗਰਾਮ, ਅਤੇ ਇਹਨੇ ਦੇਸ਼ ਦੇ ਅੰਦਰ ਨਿਰਮਾਣ ਸਰਗਰਮੀ ਵਧਾਉਣ ਦੇ ਵਿੱਚ ਕਾਫੀ ਯੋਗਦਾਨ ਪਾਇਆ। ਅਤੇ ਇਹਨੇ ਇਹ ਗੱਲ ਦਾ ਦਾਅਵਾ ਕੀਤਾ ਭਾਜਪਾ ਨੇ ਕਿ ਇਸ ਨੂੰ ਭਾਰਤ ਨਿਰਮਾਣ ਦੀ ਭਰੋਸੇਮੰਦ ਆਲਮੀ ਧੁਰੀ ਬਣਾਉਣ ਦਾ ਵਾਅਦਾ ਕੀਤਾ। ਇੱਕ ਹੁਣ ਇਹਨਾਂ ਨੇ ਤਾਂ ਬਹੁਤ ਵੱਡਾ ਦਾਅਵਾ ਕੀਤਾ ਮੇਕ ਇਨ ਇੰਡੀਆ। ਇਹਨਾਂ ਨੇ ਇੱਕ ਹੋਰ ਵੀ ਲਿਆਂਦੀ ਸੀ ਸਕੀਮ, ਆਪਦਾ ਮੇਂ ਅਵਸਰ, ਵੀ ਮਤਲਬ ਸੰਕਟ ਦੇ ਵਿੱਚ ਤੁਸੀਂ ਮੌਕੇ ਖੋਜਣੇ ਆ। ਖੈਰ, ਹੁਣ ਇੱਕ ਰਿਪੋਰਟ ਆਈ ਆ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ, ਜਿਹਨੂੰ ਅਸੀਂ GTRI ਰਿਪੋਰਟ ਕਹਿ ਦਿੰਦੇ ਹਾਂ। ਉਹਨੇ ਜ਼ਿਕਰ ਕੀਤਾ ਕਿ ਭਾਰਤ ਦਾ ਚੀਨ ਦੇ ਨਾਲ ਵਪਾਰ ਕਿੰਨਾ, ਅਤੇ ਜਿਹੜੇ ਇਹ ਦਾਅਵੇ ਕਰਦੇ ਕਿ ਅਸੀਂ ਵਪਾਰ ਬੰਦ ਕਰ ਦਿਆਂਗੇ, ਅਸੀਂ ਚੀਨ ਦੇ ਫੋਨ ਬੰਦ ਕਰ ਦਿਆਂਗੇ, ਆਹ ਕਰ ਦਿਆਂਗੇ, ਅਸਲ ਦੇ ਵਿੱਚ ਸਾਡਾ ਵਪਾਰ ਜਿਹੜਾ ਉਹ ਕਿੰਨਾ ਵੱਧ ਰਿਹਾ, ਜਾਂ ਭਾਰਤ ਦਾ ਵਪਾਰ ਕਿੰਨਾ ਵਧਿਆ। ਖੈਰ, ਤਾਂ ਰਿਪੋਰਟ ਦੇ ਵਿੱਚ ਜ਼ਿਕਰ ਹੈ ਕਿ ਇੱਕ ਤਾਂ ਭਾਰਤ ਜਿਹੜਾ ਆਪਣੇ ਆਤਮ ਨਿਰਭਰ ਹੋਣ ਦੇ ਜਿਹੜੇ ਟੀਚੇ ਹਾਸਲ ਕਰਨ ਦੀ ਗੱਲ ਕਰਦਾ ਹੈ, ਮੇਕ ਇਨ ਇੰਡੀਆ, ਆਪਦਾ ਮੇਂ ਅਵਸਰ ਵਾਲੀਆਂ ਗੱਲਾਂ, ਉਹਨੂੰ ਹਜੇ ਬਹੁਤ ਲੰਮਾ ਪੈਂਡਾ ਲੱਗਣਾ, ਉਹ ਇਹਨਾਂ ਸੌਖਿਆਂ ਨਹੀਂ ਉਹਨੂੰ ਸਰ ਕੀਤਾ ਜਾ ਸਕਦਾ। ਅਤੇ ਚੀਨ ਤੋਂ ਜਿਹੜੀਆਂ ਭਾਰਤ ਦੀਆਂ ਦਰਾਮਦਾਂ ਹੋਈਆਂ 2018 ਅਤੇ 19 ਦੇ ਵਿਚਕਾਰ, ਇਹ 70 ਅਰਬ ਡਾਲਰ ਦੀਆਂ ਹੋਈਆਂ, ਜਿਹੜੀਆਂ ਕਿ 2023-24 ਦੇ ਵਿੱਚ ਵੱਧ ਕੇ 101 ਅਰਬ ਡਾਲਰ, ਯਾਨੀ ਕਿ ਜਿਹੜਾ ਸਾਡਾ ਦਰਾਮਦ ਅਸੀਂ ਚੀਨ ਤੋਂ ਕੀਤੀ ਸੀ 2018-19 ਦੇ ਵਿੱਚ, ਉਹ ਕੀਤੀ ਸੀ 70 ਅਰਬ ਡਾਲਰ ਦੀ ਭਾਰਤ ਨੇ, ਅਤੇ ਉਸ ਤੋਂ ਬਾਅਦ ਜਿਹੜੀ 2023-24 ਦੇ ਵਿੱਚ ਕੀਤੀ ਹੈ ਉਹ 101 ਅਰਬ ਡਾਲਰ ਹੈ। ਅਤੇ ਤੁਸੀਂ ਦੇਖੋ ਕਿ ਇਹਦੇ ਦਰਮਿਆਨ ਗਲਵਾਨ ਘਾਟੀ ਦੇ ਵਿੱਚ ਜਿਹੜੇ 20 ਫੌਜੀ ਜਵਾਨ ਸ਼ਹੀਦ ਹੋਏ ਸੀ ਉਹ ਇਸ ਦੇ ਵਿਚਾਲੇ ਹੋਏ ਸੀਗੇ। ਉਸ ਤੋਂ ਬਾਅਦ ਭਾਰਤ ਦਾ ਜਿਹੜਾ ਕੁੱਲ ਵਪਾਰ ਘਾਟਾ ਉਹ ਵੱਧ ਕੇ 387 ਅਰਬ ਡਾਲਰ ਹੋ ਗਿਆ। 15 ਸਾਲ ਪਹਿਲਾਂ ਭਾਰਤ ਦੀਆਂ ਦੂਰਸੰਚਾਰ ਮਸ਼ੀਨਰੀ ਅਤੇ ਇਲੈਕਟ੍ਰੋਨਿਕਸ ਦੀਆਂ ਸਨਅਤੀ ਵਸਤਾਂ ਦੀ ਦਰਾਮਦਾਂ ਦੇ ਵਿੱਚ ਚੀਨ ਦੀ ਹਿੱਸੇਦਾਰੀ 21% ਸੀ, ਜਿਹੜੀ ਹੁਣ ਵੱਧ ਕੇ 30% ਹੋਈ ਪਈ ਹੈ। ਇਸ ਤੋਂ ਪਤਾ ਲੱਗਦਾ ਕਿ ਇਹਨਾਂ ਵਸਤੂਆਂ ਦੇ ਉੱਤੇ, ਚਾਹੇ ਉਹ ਦੂਰਸੰਚਾਰ ਦੀਆਂ ਹੋਣ, ਟੈਲੀਕਮਿਊਨੀਕੇਸ਼ਨ ਦੀਆਂ ਹੋਣ, ਚਾਹੇ ਉਹ ਮਸ਼ੀਨਰੀ ਦੀਆਂ ਹੋਣ, ਇਲੈਕਟ੍ਰੋਨਿਕਸ ਦੀਆਂ ਹੋਣ, ਤਾਂ ਇਹਨਾਂ ਮਾਮਲਿਆਂ ਦੇ ਵਿੱਚ ਭਾਰਤ ਚੀਨ ਦੇ ਉੱਤੇ ਲਗਾਤਾਰ ਡਿਪੈਂਡ ਹੁੰਦਾ ਜਾ ਰਿਹਾ। ਸੋ ਇੱਥੇ ਜਿਹੜੀ ਆਪਦਾ ਮੇਂ ਅਵਸਰ ਜਾਂ ਮੇਕ ਇਨ ਇੰਡੀਆ ਵਾਲੇ ਉਹ ਸਾਰੇ ਗੱਲਾਂ ਜਿਹੜੀਆਂ ਦਮ ਤੋੜ ਜਾਂਦੀਆਂ ਨੇ। ਸੋ ਇਸ ਤੋਂ ਇਲਾਵਾ ਚੀਨ ਨੂੰ ਭਾਰਤ ਦੀਆਂ ਬਰਾਮਦਾਂ 2019 ਤੋਂ 2024 ਤੱਕ 16 ਅਰਬ ਡਾਲਰ ਦੇ ਆਸ-ਪਾਸ ਹੀ ਮੰਡਰਾ ਰਹੀਆਂ। ਅਸੀਂ ਭਾਰਤ ਉਹਨਾਂ ਨੂੰ ਦੇ ਕਿੰਨਾ ਰਿਹਾ ਵਾ, 16 ਅਰਬ ਡਾਲਰ ਦਾ, ਜਿਹੜਾ ਨਾ ਮਾफ़ ਕਰਨਾ 101 ਅਰਬ ਡਾਲਰ ਦਾ ਕੰਮ, ਅਤੇ ਉਹਨਾਂ ਦੇ ਵਾਪਸ ਉਹ ਭਾਰਤ ਤੋਂ ਕਿੰਨਾ ਲੈ ਰਹੇ ਆ, 16 ਅਰਬ ਡਾਲਰ। ਤਾਂ ਮਤਲਬ ਕਿੰਨਾ ਗੈਪ ਆ ਇਹਨਾਂ ਦੇ ਵਿਚਕਾਰ। ਉਸ ਤੋਂ ਬਾਅਦ ਕਹਿੰਦੇ ਜੂਨ 2020 ਦੇ ਵਿੱਚ ਗਲਵਾਨ ਵਾਦੀ ਦੇ ਵਿੱਚ ਖੂਨੀ ਝੜਪ ਹੋਈ ਸੀ, ਅਤੇ ਭਾਰਤ ਨੇ ਚੀਨ ਦੇ ਖਿਲਾਫ ਕੂਟਨੀਤਿਕ ਅਤੇ ਫੌਜੀ ਮੁਹਾਜ਼ਾਂ 'ਤੇ ਕਾਫੀ ਡਟਵੇਂ ਸਟੈਂਡ ਦਾ ਮੁਜ਼ਾਹਰਾ ਕੀਤਾ ਸੀ। ਪਰ ਆਰਥਿਕ ਤੌਰ 'ਤੇ ਇਹ ਚੀਨ ਦੀ ਚੜ੍ਹਤ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇੱਕ ਪਾਸੇ ਦੁਸ਼ਮਣੀ, ਇੱਕ ਪਾਸੇ ਵੈਰ ਵਿਰੋਧ, ਇੱਕ ਪਾਸੇ ਕੂਟਨੀਤਿਕ ਤੌਰ 'ਤੇ ਵੀ ਗੱਲਾਂ ਕਰਨੀਆਂ ਕਿ ਚੀਨ ਦੇ ਉਲਟ ਕਰਨੀਆਂ ਜਾਂ ਵਿਖਾਵਾ ਕਰਨਾ, ਅਤੇ ਦੂਜੇ ਪਾਸੇ ਚੀਨ ਦੀ ਜਿਹੜੀ ਆਰਥਿਕ ਤੌਰ 'ਤੇ ਪਕੜ ਆ ਭਾਰਤੀ ਬਾਜ਼ਾਰ 'ਤੇ, ਉਸ ਮਾਮਲੇ 'ਚ ਕੱਖ ਵੀ ਨਹੀਂ ਕਰ ਸਕਣਾ। ਇਹਦੇ ਵਿੱਚ GTIR ਦੀ
CSIRO ਦੀ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਵੀ ਅੰਦਾਜ਼ਾ ਲਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਾਮਦ ਹੋਰ ਵਧੂਗੀ। ਚੀਨ ਦਾ ਭਾਰਤੀ ਬਾਜ਼ਾਰ ਤੇ ਹੋਰ ਕਬਜ਼ਾ ਹੋਊਗਾ। ਇੰਨਾ ਵੱਡਾ ਵਪਾਰ ਘਾਟਾ ਭਾਰਤ ਦੀ ਰਣਨੀਤਿਕ, ਆਰਥਿਕ ਤੇ ਭੂ-ਰਾਜਸੀ ਦਿੱਕਤਾਂ ਪੈਦਾ ਕਰ ਸਕਦਾ ਹੈ। ਤੋ ਭਾਰਤ ਨੂੰ ਹੁਣ ਆਪਣੇ ਮੇਕ ਇਨ ਇੰਡੀਆ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵਿਚਲੇ ਖੱਪੇ ਭਰਨ ਦੀ ਵੀ ਲੋੜ ਹੈ ਤੇ ਦੇਸ਼ ਦੇ ਨਿਰਮਾਣ ਖੇਤਰ ਨੂੰ ਵਧੇਰੇ ਉਤਪਾਦਕ ਤੇ ਮਜ਼ਬੂਤ ਜਿਹੜਾ ਉਹਦੇ ਨਾਲ ਬਣਾਇਆ ਜਾ ਸਕੇ। ਖੈਰ, ਹੁਣ ਇਹ ਇੱਕ ਪਾਸੇ ਤਾਂ ਭਾਜਪਾ ਹੀ ਗੱਲਾਂ ਕਰਦੇ ਨੇ ਕਿ ਜੀ ਚੀਨ ਨੂੰ ਅਸੀਂ ਆਹ ਕਰ ਦਾਂਗੇ, ਆਹ ਕਰ ਦਾਂਗੇ, ਫਲਾਂ ਕਰ ਦਾਂਗੇ। ਦੂਜੇ ਪਾਸੇ ਤੁਹਾਡਾ ਹੀ ਵਿਦੇਸ਼ ਮੰਤਰੀ 28 ਸਤੰਬਰ 2023 ਨੂੰ ਇੱਕ ਬਿਆਨ ਦੇ ਰਿਹਾ ਕਿ ਗਲਵਾਨ ਟਕਰਾਅ ਤੋਂ ਮਗਰੋਂ ਭਾਰਤ ਚੀਨ ਰਿਸ਼ਤੇ ਸੁਖਾਵੇਂ ਨੇ ਤੇ ਵਪਾਰ ਵਧ ਰਿਹਾ। 14 ਜਨਵਰੀ 2024 ਨੂੰ ਫਿਰ ਵਿਦੇਸ਼ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਕਿ ਸਰਹੱਦੀ ਟਕਰਾਅ ਦੇ ਦਰਮਿਆਨ ਚੀਨ ਰਿਸ਼ਤੇ ਆਮ ਰਹਿਣ ਦੀ ਆਸ ਨਾ ਰੱਖੇ ਸਾਡੇ ਨਾਲ ਤੇ ਵਪਾਰ ਵਧ ਰਿਹਾ। ਤੁਸੀਂ ਲੋਕਾਂ ਨੂੰ ਨਾਅਰਾ ਦੇ ਗਏ ਆਪ ਦਾ ਮੈਂ ਅਫਸਰ, ਤੁਸੀਂ ਕਹੀ ਗਏ ਪਕੌੜੇ ਤਲਣਾ ਵੀ ਰੁਜ਼ਗਾਰ ਹੈ, ਤੁਸੀਂ ਲੋਕਾਂ ਨੂੰ ਕਹੀ ਗਏ ਕਿ ਹਰ ਤਰ੍ਹਾਂ ਦੇ ਰੁਜ਼ਗਾਰ ਹੈ। ਇੱਕ ਪਾਸੇ ਤੁਸੀਂ ਸਟੇਜਾਂ ਤੋਂ ਮੁਸਲਮਾਨ ਭਾਈਚਾਰੇ ਨੂੰ, ਹਿੰਦੂ ਧਰਮ ਦੀਆਂ ਔਰਤਾਂ ਨੂੰ ਕਹਿੰਦੇ ਹੋ ਕਿ ਤੁਹਾਡੇ ਮੰਗਲ ਸੂਤਰ ਤੱਕ ਲਾ ਕੇ ਵੇਚ ਦੇਣਗੇ ਉਹਨਾਂ ਨੂੰ ਜਿਨ੍ਹਾਂ ਦੇ ਜਵਾਕ ਜ਼ਿਆਦੇ ਨੇ, ਤੇ ਦੂਜੇ ਪਾਸੇ ਕਹਿ ਰਹੇ ਹੋ ਕਿ ਮੈਂ ਤਾਂ ਉਸ ਦਿਨ ਆਪਦੀ ਕੁਰਸੀ ਛੱਡ ਦੂੰਗਾ, ਮੈਂ ਤਾਂ ਉਹਦੇ ਦਿਨ ਮੇਰੇ ਲਈ ਤਾਂ ਨੀਵੀਂ ਪਾਉਣ ਵਾਲਾ ਦਿਨ ਹੋਊਗਾ ਜਿੱਦੇ ਮੈਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ। ਸੋ ਆਹ ਤਾਂ ਤੁਹਾਡੇ 'ਚ ਫ਼ਰਕ ਹੈ ਕਿ ਕੁਛ ਘੰਟੇ ਪਹਿਲਾਂ ਹੋਰ, ਕੁਛ ਘੰਟੇ ਬਾਅਦ ਹੋਰ, ਸਟੇਜ ਤੇ ਹੋਰ, ਇੰਟਰਵਿਊ ਦੇ ਵਿੱਚ ਕੁਛ ਹੋਰ। ਖੈਰ, ਫੋਰਨ ਪਾਲਿਸੀ ਇੱਕ ਵੈਬਸਾਈਟ ਆ ਜਿਹੜੀ ਮੁਲਕਾਂ ਦੇ ਦੁਵੱਲੇ ਰਿਸ਼ਤਿਆਂ ਬਾਰੇ ਲਿਖਦੀ ਆ। ਉਹਨਾਂ ਨੇ ਇੱਕ ਆਰਟੀਕਲ ਲਿਖਿਆ, ਇਹ ਆਰਟੀਕਲ ਲਿਖਿਆ ਆਂਚਲ ਵੋਰਾ ਨੇ ਜਨਵਰੀ 18 2023 ਨੂੰ, ਮੋਦੀਜ਼ ਚਾਈਨਾ ਪਾਲਿਸੀ ਇਜ਼ ਫੇਲੀਅਰ। ਇਸ ਆਰਟੀਕਲ ਨੂੰ ਜਿਹੜਾ ਉਹਨਾਂ ਨੇ ਟਾਈਟਲ ਦਿੱਤਾ ਵਾ। ਇਸ ਤੋਂ ਵੀ ਅੱਗੇ ਫੋਰਨ ਪਾਲਿਸੀ ਤੋਂ ਇਲਾਵਾ ਤੁਸੀਂ ਚੈੱਕ ਕਰਿਓ ਇਸੇ ਬਾਬਤ, ਭਾਰਤ ਚੀਨ ਰਿਸ਼ਤਿਆਂ ਦੇ ਬਾਬਤ ਕੁਛ ਰਿਪੋਰਟਾਂ ਟ੍ਰਿਬਿਊਨ ਦੀਆਂ ਨੇ, ਕੁਛ NDTV ਦੀਆਂ ਨੇ, ਕੁਛ ਦੀ ਵਾਇਰ ਦੀਆਂ ਰਿਪੋਰਟਾਂ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਚੀਨੀ ਦੁਵੱਲੇ ਰਿਸ਼ਤਿਆਂ ਤੇ ਪੜ੍ਹਨ ਵਾਲੀਆਂ ਰਿਪੋਰਟਾਂ ਨੇ। 2020 ਦੇ ਵਿੱਚ ਹੀ ਇੱਕ ਦੋਵਾਂ ਮੁਲਕਾਂ ਦੇ ਦਰਮਿਆਨ ਜਦੋਂ ਫੌਜੀਆਂ ਦੀ ਟੱਸਲ ਹੋਈ ਸੀ, ਉਸ ਤੋਂ ਬਾਅਦ ਜਦੋਂ 20 ਜਵਾਨ ਸ਼ਹੀਦ ਹੋਏ ਸੀਗੇ, ਉਦੋਂ ਕਾਂਗਰਸ ਪਾਰਟੀ ਨੇ BJP ਨੂੰ ਉਸ ਦੇ ਚੀਨੀ ਲਿੰਕਸ ਦੇ ਬਾਰੇ 10 ਸਵਾਲ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ BJP ਤੇ CCP ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਸੀਗਾ ਕਿ 2007 ਦੇ ਵਿੱਚ ਜਦੋਂ ਰਾਜਨਾਥ ਸਿੰਘ ਪ੍ਰਧਾਨ ਹੁੰਦੇ ਸੀਗੇ ਤਾਂ ਉਦੋਂ ਚੀਨ ਫੇਰੀ ਕਿਉਂ ਕੀਤੀ ਸੀ, ਉਹਦਾ ਮਕਸਦ ਕੀ ਸੀ, ਤੇ RSS 2009 ਦੇ ਵਿੱਚ ਕਿਸ ਹੈਸੀਅਤ ਦੇ ਵਿੱਚ CCP ਦੇ ਸੱਦੇ ਤੇ, ਕਮਿਊਨਿਸਟ ਪਾਰਟੀ ਆਫ ਚਾਈਨਾ ਉਹਦੇ ਸੱਦੇ ਤੇ ਇਹ ਉੱਥੇ ਗਏ ਸੀਗੇ, CPC ਮਾਫ ਕਰਨਾ। ਉਸ ਤੋਂ ਇਲਾਵਾ BJP ਤੇ ਇਹ ਜਿਹੜਾ ਕਮਿਊਨਿਸਟ ਪਾਰਟੀ ਆਫ ਚਾਈਨਾ ਵਾ, ਇਹਦੇ ਆਪਸੀ ਕਨੈਕਸ਼ਨ ਕੀ ਨੇ। ਜਦੋਂ RSS ਗਈ ਸੀ ਤਾਂ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਨਾਲ ਇਹਨਾਂ ਦੇ ਅਰੁਣਾਚਲ ਪ੍ਰਦੇਸ਼ ਤੇ ਤਿੱਬਤ ਨੂੰ ਲੈ ਕੇ ਕੀ ਗੱਲਬਾਤ ਹੋਈ ਸੀ। BJP ਪ੍ਰਧਾਨ ਸੀ ਨਿਤਨ ਗਡਕਰੀ 2011 ਦੇ ਵਿੱਚ, ਉਹ 5 ਦਿਨਾਂ ਦੌਰੇ ਤੇ ਕਿਉਂ ਗਏ ਸੀਗੇ ਚੀਨ ਦੇ ਵਿੱਚ, ਤੇ ਇਹਨਾਂ ਵੱਲੋਂ ਵੀ ਇਹਨਾਂ ਨੂੰ ਵੀ ਜਿਹੜਾ ਸੱਦਾ ਸੀਗਾ ਉਹ ਕਮਿਊਨਿਸਟ ਪਾਰਟੀ ਆਫ ਚਾਈਨਾ ਤੋਂ ਹੀ ਮਿਲਿਆ ਸੀਗਾ। 2014 ਦੇ ਵਿੱਚ BJP ਪ੍ਰੈਜ਼ੀਡੈਂਟ ਸੀਗੇ ਅਮਿਤ ਸ਼ਾਹ, ਇਹ MPs ਤੇ MLAs ਦਾ ਇੱਕ ਵਫਦ ਲੈ ਕੇ ਗਏ ਸੀਗੇ ਡੈਲੀਗੇਸ਼ਨ ਦੇ ਨਾਲ ਚੀਨ ਦੇ ਦੌਰੇ ਤੇ ਇੱਕ ਹਫ਼ਤੇ ਦੇ ਲਈ। ਇੱਥੋਂ ਤੱਕ ਕਿ ਇਲੈਕਟੋਰਲ ਬੌਂਡ ਦੇ ਮਾਮਲੇ ਦੇ ਵਿੱਚ ਸਵਾਲ ਖੜੇ ਕੀਤੇ ਗਏ ਕਿ ਉਹ ਕੰਪਨੀਆਂ ਚਾਈਨਾ ਤੋਂ ਫੰਡ ਲੈਂਦੀਆਂ ਸੀ ਜਿਨ੍ਹਾਂ ਨੇ ਇਹਨਾਂ ਨੂੰ ਦਿੱਤੇ ਆ। ਬਦਲੇ ਦੇ ਵਿੱਚ ਜਦੋਂ ਇਹਨਾਂ ਨੇ ਦੋਸ਼ ਲਾਤੇ, ਕਾਂਗਰਸ ਨੇ ਸਾਰੇ ਸਵਾਲ ਖੜੇ ਕੀਤੇ, ਤਾਂ BJP ਨੇ ਕੀ ਕੀਤਾ, BJP ਨੇ ਇਹਨਾਂ ਦੋਸ਼ਾਂ ਦੇ ਜਵਾਬ ਦੇਣ ਦੀ ਬਜਾਏ ਇੱਕ ਡਾਕੂਮੈਂਟ ਕੱਢ ਲਿਆਂਦਾ ਜਿਹਦੇ ਵਿੱਚ ਉਹਨਾਂ ਨੇ ਦੋਸ਼ ਲਾਏ ਕਿ 20 ਲੱਖ ਦਾ ਫੰਡ ਸੀਗਾ ਕੋਈ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਵਿੱਚੋਂ ਕੱਢ ਕੇ ਤੇ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਵਿੱਚ 2005 ਦੇ ਵਿੱਚ ਕਿਉਂ ਲਾਇਆ ਗਿਆ ਸੀ। ਇਹ ਡਿਟੇਲ ਰਿਪੋਰਟ NDTV ਤੇ ਛਪੀ ਆ। ਕਾਂਗਰਸ ਤੇ ਜਦੋਂ ਦੋਸ਼ ਲੱਗ ਰਹੇ ਸੀਗੇ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਕਿ ਕਾਂਗਰਸ ਚੀਨ ਦੇ ਨਾਲ ਦਖਲਅੰਦਾਜ਼ੀ ਕਰਕੇ ਭਾਰਤ ਦਾ ਮਾਹੌਲ ਖਰਾਬ ਕਰ ਰਹੀ ਹੈ ਜਾਂ ਜੋ ਜਿਸ ਤਰ੍ਹਾਂ ਦੇ ਵੀ, ਤਾਂ ਉਹਨਾਂ ਨੇ 10 ਸਵਾਲ ਪੁੱਛੇ ਤੇ ਬਦਲੇ ਦੇ ਵਿੱਚ ਇਹਨਾਂ ਨੇ ਇੱਕ ਦੋਸ਼ ਜਿਹਾ ਲਾਤਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਪਾਸੇ ਚੀਨ ਦੇ ਨਾਲ ਇਹ ਪ੍ਰਭਾਵ ਸਿਰਜਣਾ ਕਿ ਸਾਡੇ ਰਿਸ਼ਤੇ ਸਹੀ ਨਹੀਂ, ਜਿਵੇਂ ਦੋ ਬਿਆਨ ਜਿਹੜੇ ਮੈਂ ਵਿਦੇਸ਼ ਮੰਤਰੀ ਦੇ ਕੋਟ ਕੀਤੇ ਆ, ਇੱਕ ਤਾਂ ਸਰਹੱਦੀ ਟਕਰਾਅ ਦੇ ਦਰਮਿਆਨ ਚੀਨ ਰਿਸ਼ਤੇ ਆਮ ਰਹਿਣ ਦੀ ਆਸ ਨਾ ਰੱਖੇ, ਇਹ 14 ਜਨਵਰੀ 2024 ਨੂੰ ਦਿੱਤਾ। 28 ਸਤੰਬਰ 2023 ਨੂੰ ਇੱਕ ਬਿਆਨ ਹੋਰ ਦਿੱਤਾ ਸੀਗਾ ਪਹਿਲਾਂ, ਗਲਵਾਨ ਟਕਰਾਅ ਦੇ ਮਗਰੋਂ ਭਾਰਤ ਚੀਨ ਰਿਸ਼ਤੇ ਸੁਖਾਵੇਂ ਨਹੀਂ। ਫਿਰ ਜੇ ਰਿਸ਼ਤੇ ਸੁਖਾਵੇਂ ਨਹੀਂ, ਫਿਰ ਤੁਹਾਡਾ ਵਪਾਰ ਕਿਉਂ ਵੱਧ ਰਿਹਾ, ਤੁਹਾਡੀ ਉਹਨਾਂ 'ਤੇ ਨਿਰਭਰਤਾ ਕਿਉਂ ਵੱਧ ਰਹੀ ਹੈ। ਤੁਸੀਂ ਨਾਅਰਾ ਦਿੱਤਾ ਸੀਗਾ ਕਿ ਮੇਕ ਇਨ ਇੰਡੀਆ, ਉਹ ਕਿੱਥੇ ਖੜਾ ਤੁਹਾਡਾ ਮੇਕ ਇਨ ਇੰਡੀਆ? ਕਿਉਂ ਨਹੀਂ ਤੁਸੀਂ ਬਣਾ ਸਕਦੇ ਆਪਣੇ ਮੁਲਕ ਦੇ ਵਿੱਚ ਟੈਲੀਕਮਿਊਨੀਕੇਸ਼ਨ ਦੀਆਂ ਚੀਜ਼ਾਂ, ਮਸ਼ੀਨਰੀ ਜਾਂ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ, ਉਹਦੇ 'ਤੇ ਕਿਉਂ ਡਿਪੈਂਡ ਹੈ ਕਿ ਸਿਰਫ ਕੁਛ ਕੁ ਐਪਾਂ ਬੰਦ ਕਰਕੇ ਤੇ ਕੁਛ ਕੁ ਸਟੈਪ ਜੇ ਚੱਕ ਕੇ, ਕੁਛ ਕੁ ਟਵਿੱਟਰ ਦੀਆਂ ਪੋਸਟਾਂ ਨਾਲ ਕੀ ਇੱਦਾਂ ਤੁਸੀਂ ਮਜ਼ਬੂਤ ਕਰੋਗੇ ਆਪਣੇ ਆਪ ਨੂੰ? ਤੁਹਾਡੇ ਕੋਲੇ ਰਣਨੀਤਿਕ ਤੌਰ 'ਤੇ, ਆਰਥਿਕ ਤੌਰ 'ਤੇ ਉਹ ਤੁਹਾਡੇ ਉੱਤੇ ਲਗਾਤਾਰ ਛਾਉਂਦੇ ਜਾ ਰਹੇ ਨੇ। ਤੁਹਾਡੇ ਆਲੇ ਦੁਆਲੇ ਦੇ ਮੁਲਕਾਂ ਦੇ ਵਿੱਚ ਉਹਨਾਂ ਦਾ ਠਹਿਰਾਅ ਦੇਖੋ, ਉਹਨਾਂ ਨੇ ਹੰਬਨ ਟੋਟਾ ਤੋਂ ਲੈ ਕੇ ਉਹ ਜਿਹੜੀਆਂ ਬੰਦਰਗਾਹਾਂ ਨੇ
ਯੂਰਪ ਤੱਕ ਦੇ ਜਿਹੜੇ ਸਿਲਕ ਰੂਟ ਨੇ ਉਹਨਾਂ ਨੇ ਪੂਰੇ ਤਰ੍ਹਾਂ ਦੇ ਨਾਲ ਤਿਆਰ ਕਰ ਲਏ ਆ। ਤੇ ਤੁਹਾਡੀਆਂ ਆਪਦੇ ਜਿਹੜੇ ਨਾਲ ਦੇ ਮੁਲਕਾਂ, ਨਾ ਪਾਕਿਸਤਾਨ, ਨਾ ਬਰਮਾ, ਨਾ ਮਿਆਂਮਾਰ, ਨਾ ਤਿੱਬਤ, ਤੁਸੀਂ ਤਾਂ ਹੋਰ ਨੇਪਾਲ ਨੂੰ ਤੁਸੀਂ ਤਾਂ ਗੁੱਸੇ ਕਰੀ ਬੈਠੇ ਹੋ। ਸੋ ਇਸ ਤਰ੍ਹਾਂ ਦੀ ਜਿਹੜੀ ਫੋਰਨ ਪਾਲਿਸੀ ਨਾਂ ਦੀ ਵੈਬਸਾਈਟ ਆ ਜਿਹਦੇ ਤੇ ਮੈਂ ਚਰਚਾ ਕੀਤੀ ਸੀ, ਉਹਦੇ ਤੇ ਬੜਾ ਇੱਕ ਵੱਡਾ ਆਰਟੀਕਲ ਲਿਖਿਆ ਹੋਇਆ ਅੰਚਲ ਵੋਰਾ ਦਾ, ਜਿਹੜਾ ਕਿ ਪੜ੍ਹਨ ਵਾਲਾ। ਸੋ ਇੱਥੋਂ ਪਤਾ ਲੱਗਦਾ ਕਿ ਅਸੀਂ ਮਾਈਕਾਂ ਤੇ, ਰੈਲੀਆਂ ਤੇ, ਸਟੇਜਾਂ ਤੇ ਬੋਲਣ ਨੂੰ ਕੁਛ ਹੋਰ ਹਾਂ, ਜਦ ਕਿ ਅਮਲੀ ਰੂਪ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਉੱਥੇ ਅਸੀਂ ਬਹੁਤ ਫਾਡੀ ਨਜ਼ਰ ਆਉਂਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।